ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਆਫਿਸ ਬਿਲਡਿੰਗਸ ਦਾ ਇਸ ਟਾਈਮ ਬਹੁਤ ਬੁਰਾ ਹਾਲ ਆ। ਕਹਿੰਦੇ ਸਿਰਫ 29% ਡਾਊਨਟਾਊਨ ਸੈਨ ਫਰਾਂਸਿਸਕੋ ਦੀ ਆਫਿਸ ਬਿਲਡਿੰਗਸ ਇਸ ਟਾਈਮ ਭਰੀਆਂ ਹੋਈਆਂ ਆ, 29%। ਤੇ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜੋ ਕਮਰਸ਼ੀਅਲ ਬਿਲਡਿੰਗਸ ਆ, ਉਹਦੇ ਚਾਹੇ ਆਫਿਸ ਬਿਲਡਿੰਗਸ ਆ, ਸ਼ਾਪਿੰਗ ਸੈਂਟਰਸ, ਇਦਾਂ ਦੀਆਂ ਬਿਲਡਿੰਗਸ ਆ, ਉਹਨਾਂ ਦੀਆਂ ਕੀਮਤਾਂ ਬਹੁਤ ਤੇਜ਼ੀ ਦੇ ਨਾਲ ਸੈਨ ਫਰਾਂਸਿਸਕੋ 'ਚ ਘਟ ਰਹੀਆਂ ਆ। ਇੱਕ ਬਿਲਡਿੰਗ ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ ਰਫਲੀ ਉਹਦੀ ਜਿਹੜੀ ਹੁਣ ਪਿੱਛੇ ਜਿਹਾ ਸੈੱਲ ਹੋਈ ਆ 75% ਲੈਸ ਦੈਨ ਦਾ ਜੋ ਉਹਦੀ ਵੈਲਿਊ ਸੀ ਉਹ ਸੈੱਲ ਹੋਈ ਹੈਗੀ ਆ। ਫਾਈਨੈਂਸ਼ੀਅਲ ਡਿਸਟ੍ਰਿਕਟ ਬਿਲਡਿੰਗ ਮੋਸਟਲੀ ਐਮਟੀ ਆ। ਯੂਨੀਅਨ ਬੈਂਕ ਇਸ ਨੂੰ ਆਕੂਪਾਈ ਕਰਦੀ ਹੈਗੀ ਆ, 22 ਸਟੋਰੀ ਬਿਲਡਿੰਗ। ਸੋ ਇਹਦੀ ਜਿਹੜੀ ਐਕਚੁਅਲ ਕੀਮਤ ਆ ਉਹਦੇ ਨਾਲੋਂ 75% ਡਾਊਨ ਇਹ ਸੈੱਲ ਹੋਈ ਹੈਗੀ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਮਰਸ਼ੀਅਲ ਖਾਸ ਕਰਕੇ ਆਫਿਸ ਜੋ ਰੀਅਲ ਸਟੇਟ ਆ ਉਹ ਕਿੱਧਰ ਨੂੰ ਜਾ ਰਹੀ ਹੈਗੀ ਆ। ਇਹ ਹੁਣੇ ਹੀ ਸੈੱਲ ਹੋਈ ਆ ਪਿਛਲੇ ਕੁਝ ਦਿਨਾਂ ਦੇ ਵਿੱਚ। ਤੇ ਪੈਂਡੈਮਿਕ ਲੈਵਲ ਤੋਂ ਪਹਿਲਾਂ ਸਾਰੀਆਂ ਬਿਲਡਿੰਗਸ ਫੁੱਲੀ ਭਰੀਆਂ ਹੋਈਆਂ ਸੀਗੀਆਂ। ਫਿਰ ਪੈਂਡੈਮਿਕ ਦੇ ਦੌਰਾਨ 19% ਰਹਿ ਗਈਆਂ ਆਫਿਸਿਸ ਆਕੂਪਾਈਡ, ਤੇ ਹੁਣ ਸਿਰਫ 29% ਭਰੇ ਹੋਏ ਆ। ਤੇ ਜੋ ਇਕੋਨੋਮਿਸਟ ਤੇ ਕਮਰਸ਼ੀਅਲ ਰੀਅਲ ਸਟੇਟ ਬ੍ਰੋਕਰਸ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਵੀ 2024 ਤੱਕ ਇਸ ਤਰ੍ਹਾਂ ਹੀ ਸੈਨ ਫਰਾਂਸਿਸਕੋ ਦੇ ਵਿੱਚ ਚੱਲੇਗਾ। ਜੀ, ਅਗਲੀ ਗੱਲ ਕਰਦੇ ਜਾਈਏ, ਇੱਕ ਵੈਨਿਸ ਦੇ ਵਿੱਚ ਰੋਡ ਰੇਜ ਸ਼ੂਟਿੰਗ ਵਾਪਰੀ ਆ। ਗੱਡੀ ਚਲਾਉਂਦੇ ਹੋਏ ਆਪਸ ਦੇ ਵਿੱਚ ਕੁਝ ਲੋਕ ਕਹਿ ਲਓ ਵੀ ਗੁੱਸਾ ਜ਼ਿਆਦਾ ਆ ਗਿਆ, ਗੋਲੀ ਚਲਾ ਦਿੱਤੀ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਹੈ। ਇੱਕ ਕਾਫੀ ਬਿਜ਼ੀ ਇੰਟਰਸੈਕਸ਼ਨ ਆ ਵੈਨਿਸ ਦੇ ਵਿੱਚ। ਅੱਜ ਦੁਪਹਿਰ ਨੂੰ ਇਹ ਘਟਨਾ ਤਕਰੀਬਨ 12:15 ਵਜੇ ਉੱਥੇ ਵਾਪਰੀ। 90 ਫਰੀਵੇ ਤੇ ਲਿੰਕਨ ਬੁਲੇਵਾਰਡ ਦੇ ਉੱਤੇ LAPD ਨੇ ਜਿਹੜਾ ਦੱਸਿਆ ਆ ਵੀ ਇਹ ਇਨਸੀਡੈਂਟ ਵਾਪਰਿਆ ਆ। ਇਹਨਾਂ ਨੇ ਇਹ ਨਹੀਂ ਦੱਸਿਆ ਵੀ ਇਸ ਦੇ ਪਿੱਛੇ ਮੋਟਿਵ ਕੀ ਆ, ਕਿੱਦਾਂ ਆ, ਪਰ ਰੋਡ ਰੇਜ ਹੀ ਇਸ ਨੂੰ ਮੁੱਖ ਤੌਰ ਦੇ ਉੱਤੇ LAPD ਮੰਨ ਰਹੀ ਆ। ਕੀਆ ਜਿਹੜੀ ਗੱਡੀ ਆ ਉਹ ਚਲਾਈ ਜਾ ਰਹੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਗੋਲੀ ਚਲਾ ਕੇ ਕਹਿੰਦੇ ਵੀ ਉੱਥੋਂ ਭੱਜ ਗਿਆ ਤੇ ਫਿਰ ਲਿੰਕਨ ਬੁਲੇਵਾਰਡ ਦੇ ਵਿੱਚ ਉਹ ਅਖੀਰਲੀ ਵਾਰ ਦੇਖਿਆ ਗਿਆ ਸੀਗਾ। ਸੋ ਇਹ ਬੜੀ ਮਾੜੀ ਗੱਲ ਆ। ਆਪਾਂ ਗੁੱਸੇ ਦੀ ਗੱਲ ਕਰ ਰਹੇ ਹਾਂ, ਲੋਕਾਂ ਦੇ ਵਿੱਚ ਪਹਿਲਾਂ ਵੀ ਹੋਰ ਖਬਰਾਂ 'ਚ ਆਪਾਂ ਚਰਚਾਵਾਂ ਕਰਦੇ ਰਹੇ ਹਾਂ। ਇੰਨਾ ਜ਼ਿਆਦਾ ਭੈੜਾ ਲੋਕਾਂ ਦਾ ਗੁੱਸਾ ਹੋ ਗਿਆ, ਹੁਣ ਤਾਂ ਰੋਡ ਤੇ ਇੱਕ ਦੂਜੇ ਨੂੰ ਤੁਸੀਂ ਕੁਝ ਕਹਿ ਵੀ ਨਹੀਂ ਸਕਦੇ। ਪਤਾ ਨਹੀਂ ਕੌਣ ਕੀ ਸ਼ਦਾਈ ਜਿਹੜਾ ਮਨ 'ਚ ਲਈ ਬੈਠਾ ਆ। ਜੀ, ਅਗਲੀ ਖਬਰ ਵੱਲ ਚਲੀਏ, ਜਿਸ ਦਾ ਸਵੇਰੇ ਵੀ ਆਪਾਂ ਡਿਸਕਸ ਕਰਨਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਬਿਗ ਲੋਟਸ ਦੇ 2 ਮੈਨੇਜਰਸ ਨੂੰ ਕੰਪਨੀ ਨੇ ਇਸ ਕਰਕੇ ਫਾਇਰ ਕਰ ਦਿੱਤਾ ਵੀ ਉਹ ਇੱਕ ਸਟੋਰ ਚੋਂ ਹੋਮਲੈਸ ਬੰਦਾ 17 ਦੇ ਕਰੀਬ ਵੱਡੇ ਵੱਡੇ ਜਿਹੜੇ ਉਹਨਾਂ ਦੇ ਜੱਗ ਹੁੰਦੇ ਆ ਡਿਟਰਜੈਂਟ ਦੇ, ਉਹ ਲੈ ਕੇ ਭੱਜ ਰਿਹਾ ਸੀ ਤੇ ਮੈਨੇਜਰਸ ਨੇ ਸਿਰਫ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਫਾਰਮਰ ਬਿਗ ਲੋਟ ਦੇ ਮੈਨੇਜਰ ਲਿਲੀ ਆਕਸਫੋਰਡ ਨੇ ਕਲੇਮ ਕੀਤਾ ਵੀ ਬੇਕਰਸਫੀਲਡ ਦੇ ਵਿੱਚ ਬਿਗ ਲੋਟ ਦਾ ਇਹ ਸਟੋਰ ਆ ਤੇ ਐਵਰੀ ਡੇ ਉੱਥੇ ਬਹੁਤ ਜ਼ਿਆਦਾ ਚੋਰੀ ਹੁੰਦੀ ਹੈਗੀ ਆ। ਕਹਿੰਦੇ ਵੀ ਇੱਕ ਦਿਨ ਇੱਕ ਬੰਦਾ 17 ਜੱਗ ਵੱਡੇ ਵੱਡੇ ਜੋ ਟਾਈਡ ਪੌਟਸ ਦੇ ਸੀਗੇ ਉਹ ਭਰ ਕੇ ਉੱਥੋਂ ਨਿਕਲਣ ਲੱਗਾ ਤੇ 2 ਜਾਣਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਰੁਕਣਾ ਤਾਂ ਕਿੱਥੇ ਸੀ, ਉਹ ਚਲੇ ਗਿਆ। ਪਰ ਬਾਅਦ ਦੇ ਵਿੱਚ ਬਿਗ ਲੋਟਸ ਕੰਪਨੀ ਨੂੰ ਜਦੋਂ ਪਤਾ ਲੱਗਾ ਵੀ ਉਹਨਾਂ ਨੇ ਇਹ ਕੰਮ ਕੀਤਾ ਹੈਗਾ ਆ ਤੇ ਦੋਨਾਂ ਮੈਨੇਜਰਸ ਨੂੰ ਉਹਨਾਂ ਨੇ ਨੌਕਰੀ ਤੋਂ ਛੁੱਟੀ ਦੇ ਦਿੱਤੀ। ਹਾਲਾਂਕਿ ਹੋਣਾ ਤਾਂ ਚਾਹੀਦਾ ਸੀ ਜੋ ਚੋਰੀ ਕਰਕੇ ਭੱਜ ਰਿਹਾ, ਪਰ ਮੈਨੇਜਰਸ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਗਈ ਹੈਗੀ ਆ। ਵੱਖਰੇ ਢੰਗ ਦੀ ਜਿਹੜੀ ਚੀਜ਼ ਆ ਵੀ ਭਾਈ ਚੋਰੀ ਤੋਂ ਵੀ ਕਿਸੇ ਨੂੰ ਇੱਕ ਹਿਸਾਬ ਦੇ ਨਾਲ ਨਾ ਰੋਕੋ। ਕਮਲੇ ਹੋਏ ਪਏ ਆ ਲੋਕ, ਪਤਾ ਨਹੀਂ ਜੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਜਾਣਾ ਹੈ। ਜੀ, ਸੋ ਇਹ ਜਿਹੜੀ ਬੀਬੀ ਆ ਜਿਹਦਾ ਨਾਂ ਆਕਸਫੋਰਡ ਆ, ਕਹਿੰਦੀ ਵੀ ਮੈਂ ਸਿੰਗਲ ਮੌਮ ਆ, ਮੇਰੇ 2 ਟੀਨੇਜਰ ਬੱਚੇ ਆ, ਵੀ ਮੇਰਾ ਸਾਰਾ ਕੁਝ ਨੌਕਰੀ ਤੋਂ ਚੱਲਦਾ ਸੀ। ਅਨਪਲਾਇਮੈਂਟ ਦੇ ਲਈ ਫਾਈਲ ਕੀਤਾ ਆ, ਪਰ ਉਹ ਅਨਪਲਾਇਮੈਂਟ ਜੋ ਮਿਲੀ ਆ ਉਹਦੇ ਨਾਲ ਮੇਰਾ ਰੈਂਟ ਨਹੀਂ ਪੇ ਹੁੰਦਾ ਤੇ ਉਹਦੇ ਜੋ ਉਹਦੇ ਚਾਹਣ ਵਾਲੇ ਲੋਕ ਹੈਗੇ ਆ ਉਹਨਾਂ ਨੇ ਉਸ ਦੇ ਲਈ GoFundMe ਅਕਾਊਂਟ ਵੀ ਸੈਟਅਪ ਕੀਤਾ ਹੈਗਾ। ਇਹ ਕਹਿੰਦੀ ਆ ਵੀ ਮੈਂ ਤਾਂ ਉਹਦੇ ਕੋਲੋਂ ਸਿਰਫ ਜਿਹੜੀ ਸ਼ਾਪਿੰਗ ਕਾਰਟ ਆ ਉਹ ਵਾਪਸ ਲੈਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਸੀ ਸ਼ਾਪ ਲਿਫਟਰ ਤੋਂ, ਜਦ ਉਸਨੇ ਵਰਤਣੀ ਜਾਂ ਚੋਰੀ ਕਰਨ ਦੇ ਲਈ ਕਹਿ ਲਓ ਵੀ ਉਹ ਵਰਤੀ ਸੀ। ਪਰ ਇਹ ਮਾਮਲਾ ਜਿਹੜਾ ਹੁਣ ਹੋਰ ਹੀ ਪਾਸੇ ਨੂੰ ਤੁਰ ਗਿਆ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਪਰ ਲੋਕ ਸੋਚਦੇ ਆ ਵੀ ਭਾਈ ਇੱਥੇ ਕਰੀਏ ਤਾਂ ਕਰੀਏ ਕੀ, ਬਣੀ ਕੀ ਜਾਂਦਾ ਆ। ਅਗਲੀ ਗੱਲ ਕਰੀਏ, ਫਰੈਜ਼ਨੋ ਦੀ ਸਾਬਕਾ IRS ਇੰਪਲਾਈ, ਉਸਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਆ। ਇਸ ਨੇ ਸਕੀਮ ਬਣਾਈ ਸੀ IRS ਨੂੰ ਹੀ ਡੀਫਰਾਡ ਕਰਨ ਦੀ।
41 ਸਾਲਾਂ ਦੀ ਡੀਨਾ ਵੈਂਗ ਲੀ ਫ੍ਰੈਜ਼ਨੋ ਦੀ ਰਹਿਣ ਵਾਲੀ ਉਸ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ $1,91,597 ਰੈਸਟੀਟਿਊਸ਼ਨ ਦੇ ਵਿੱਚ ਵਾਪਸ ਪੇ ਕਰਨ ਨੂੰ ਆਖਿਆ ਗਿਆ ਆ। ਉਸ ਦੀ ਕਨਵਿਕਸ਼ਨ ਇਸ ਮਾਮਲੇ ਦੇ ਵਿੱਚ ਹੋਈ ਆ। ਇਹ ਜਾਣਬੁੱਝ ਕੇ ਲੋਕਾਂ ਦੇ ਲਈ ਗਲਤ ਟੈਕਸ ਰਿਟਰਨ ਭਰਦੀ ਸੀ ਤੇ ਪ੍ਰਿਪੇਅਰ ਕਰਦੀ ਰਹੀ ਆ ਤੇ ਆਪਣੀ ਜਿਹੜੀ ਟੈਕਸੇਬਲ ਇਨਕਮ ਆ ਉਸ ਨੂੰ ਵੀ ਅੰਡਰ ਰਿਪੋਰਟ ਕਰਦੀ ਰਹੀ ਆ। 26 ਜਨਵਰੀ 2023 ਨੂੰ 3 ਦਿਨਾਂ ਦਾ ਟਰਾਇਲ ਇਸ ਦੇ ਉਲਟ ਜਿਹੜਾ ਉਹ ਚੱਲਿਆ ਤੇ ਜਿਊਰੀ ਨੇ ਲੀ ਨੂੰ 13 ਫੈਲਨੀ ਕਾਊਂਟਸ ਦੇ ਵਿੱਚ ਦੋਸ਼ੀ ਪਾਇਆ, ਜਿਨ੍ਹਾਂ ਵਿੱਚ 3 ਕਾਊਂਟ ਵਾਇਰ ਫਰਾਡ ਦੇ, 2 ਕਾਊਂਟ ਐਗਰੀਵੇਟਿਡ ਆਈਡੈਂਟੀਟੀ ਥੈਫਟ ਤੇ 5 ਕਾਊਂਟ ਪ੍ਰੀਪੇਅਰ ਐਂਡ ਪ੍ਰੈਜ਼ੈਂਟਿੰਗ ਫਾਲਸ ਫਰਾਡੂਲੈਂਟ ਰਿਟਰਨਸ ਦੇ ਜਿਹੜੇ ਉਹ ਦੱਸੇ ਗਏ। 2012 ਤੋਂ 2016 ਦੇ ਵਿੱਚ ਜਿਹੜੀ ਡੀਨਾ ਵੈਂਗ ਲੀ ਆ ਉਸ ਉੱਤੇ ਇਹ ਦੋਸ਼ ਲੱਗਦੇ ਰਹੇ ਆ ਤੇ ਆਈਆਰਐਸ ਦੀ ਇੰਪਲਾਈ ਹੁੰਦੀ ਹੋਈ ਚੂਨਾ ਲਾਉਂਦੀ ਰਹੀ।